अस्सलाम वालेकुम जी। वाइस ऑफ पाकिस्तान ਦੇ ਨਾਲ ਮੈਂ ਵਾਂ ਮਲਿਕ ਵਸੀਮ ਤੇ ਅੱਜ ਅਸੀਂ ਮੌਜੂਦ ਹਾਂ ਗੋਜਰੇ ਦਾ ਗੁਰਦੁਆਰਾ ਦਾ ਜੋ ਬਾਜ਼ਾਰ ਆ ਉਹਦੇ ਵਿੱਚ ਮੌਜੂਦ ਆ। ਸਾਡੇ ਨਾਲ ਇਸ ਪਾਸੇ ਗਲੀ ਗੁਰਦੁਆਰਾ ਦੇ ਵਿੱਚ ਗੁਰਦੁਆਰੇ ਦੀ ਇੱਕ ਬਿਲਡਿੰਗ ਵੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਆ। ਲਾਕਡਾਊਨ ਖਤਮ ਹੋਣ ਤੋਂ ਬਾਅਦ ਕਾਰੋਬਾਰ ਦਾ ਰੁਝਾਨ ਕਿੱਦਾਂ ਵਧਿਆ, ਅੱਜ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ, ਮਾਰਕੀਟ ਦੇ ਹਾਲਾਤ ਵੀ ਦਿਖਾਵਾਂਗੇ। ਆਜੋ। ਇਸ ਵੇਲੇ ਅਸੀਂ ਮੌਜੂਦ ਆ ਗਲੀ ਗੁਰਦੁਆਰਾ ਦੀ ਜਿਹੜੀ ਮੇਨ ਦੁਕਾਨਾਂ ਨੇ ਉਹਨਾਂ ਦੇ ਵਿੱਚ। माशाल्लाह मलिक साहब मिल गए सानू। मलिक आशिक अस्सलाम वालेकुम जी। कैसे है जी? अल्हम्दुलिल्लाह, अल्लाह पाक का शुक्र है। अच्छा जी, माशाल्लाह एक ਤੁਹਾਡਾ ਨਾਮ ਆ, ਤੁਸੀਂ ਸੋਸ਼ਲ ਵਰਕਰ ਵੀ ਹੋ, ਸਿਆਸੀ ਸਮਾਜੀ ਕਾਰਕੁਨ ਵੀ ਜੇ। ਮੈਨੂੰ ਇਹ ਦੱਸੋ ਕਿ ਇਹ ਜਿਹੜੀ ਲਾਕਡਾਊਨ ਤੋਂ ਬਾਅਦ ਹਾਲਾਤ ਸੀਗੇ ਉਸ ਤੋਂ ਬਾਅਦ ਕੋਈ ਬਿਹਤਰੀ ਆਈ ਹੈ? देखें भाई वसीम, पहले तो आपका शुक्रिया कि आप इस बाज़ार में विज़िट करने आए, ये तो अल्हम्दुलिल्लाह। लेकिन मेरी पैदाइश जो है ये 1952 की है और इसी गुरुद्वारा में है, ठीक है ना। तो हमारा बचपन जो सारा इधर ही गुजरा है। पहले तो यहाँ पे कुछ भी नहीं था, ये ना सेंटर था ना ये दुकानें थी, कुछ भी नहीं था। हमारे जो हम बचपन में लेके ना सब ऊपर से ये गुल्ली डंडा, ये गोल, ये बंटा, ये वो सारा खेलते थे। और पढ़ने भी जो थे स्कूल में जो वो मलेशिया के टाइप के वो कपड़े हमारे होते थे, वो MBI स्कूल में वो बैग डाला तो स्कूल में चले गए। वापसी में आके इधर बच्चों के साथ हमारे इधर के लोग हमारे मोहल्ले में बेसिकली जो हमारे पेरेंट्स थे ना, वो इंडिया से 47 में आए इधर। तो आके वो गंडा सिंह चौधरी एहसानुल हक साहब के और हमारे जो पेरेंट्स थे ना वो सब इकट्ठे रहते थे। लेकिन हम लोगों ने सोचा कि चलो ये शहर में आकर ना अब इधर रहायश करते हैं। जब हमारे बड़े इधर गली गुरुद्वारा में आए ना तो ये सभी मकान खाली थे, सभी मकान खाली थे, इसमें कोई भी नहीं। मेरे वाले साहब एक मकान में, ये चौधरी ज़मान साहब के था, उधर आके मेरे दूसरे पेरेंट्स उधर आ गए तीसरे मकान। वो हमें डर लगने लगा, हमारे बड़े बताते हैं हमको कि हमें डर लगने लगा। तो वो सारे फिर ये गुरुद्वारा खाली था, इधर कोई भी नहीं रहता था। तो मेरे पेरेंट्स ये इधर आ गए गुरुद्वारा में। हमारे चचा जान भी आ गए, हमारे ताया जान भी आ गए, हमारे फुफ्फा जान भी आ गए, हमारे जितने भी रिलेटिव थे ना वो सब इधर ही आ गए। वो हमने अपने आप को महफूज समझा इसमें कि हम इकट्ठे रहने लगे कि ताकि हमें कोई लूट के ना ले जाए। तो आस्ता आस्ता लेकिन हमारे बड़ों अपनों की सोच है ना, वो ये नहीं था कि हम उसमें भी कब्ज़ा कर लें, उसमें भी कब्ज़ा कर लें। नहीं, हमने कब्ज़ा किया। हमारे बड़ों ने, उनकी सोच थी अपनी कि हमने इकट्ठे रहना है, इकट्ठे जीना है, इकट्ठे मरना है। तो इसलिए मैं गुरुद्वारा में आकर रह गए। ਜਿਹੜਾ ਵੀ ਸਿਲਸਿਲਾ ਹੈ ਇਹ ਇਹਦਾ ਮੇਨ ਦਰਵਾਜ਼ਾ ਸੀ ਇਸ ਗੁਰਦੁਆਰੇ ਦਾ। ਅੱਛਾ। ਇਸ ਮੇਨ ਗੇਟ ਦਾ ਸੀ ਇਹ ਦਰਵਾਜ਼ਾ। ਉੱਪਰ ਇੱਕ ਗੈਲਰੀ ਬਣੀ ਦੀ ਸੀ। ਇੱਥੇ ਇਹ ਜਿਹੜੇ 2-3 ਕਮਰੇ ਬਣੇ ਨਾ, ਇੱਥੇ ਇੱਕ ਉਹਨਾਂ ਦੇ ਜਿਹੜੇ ਗੁਰਦੁਆਰੇ ਨੂੰ ਓਨਰ ਸਨ, ਉਹਨਾਂ ਦੇ ਚਲਾਉਣ ਵਾਲੇ, ਉਹ ਉਹਨਾਂ ਦੀ ਰਿਹਾਇਸ਼ ਇਸ ਜਗ੍ਹਾ ਤੇ ਸੀ। ਅੱਛਾ। ਤੇ ਇਹ ਮਤਲਬ ਸਿਲਸਿਲਾ ਸੀ। ਇਹ ਅੰਦਰ ਜਾਂਦੇ ਆ, ਮੇਨ ਜਾਂਦੇ ਆ, ਉਹਨਾਂ ਦੇ ਕੋਈ ਬਣਾਉਣ ਵਾਲੇ ਸੀਗੇ ਖਤਮ ਦੂਸਰਾ ਸਿਲਸਿਲਾ ਜਿਹੜਾ ਨਹੀਂ। ਜਿਹੜੇ ਇਹਨਾਂ ਦੇ ਬੇਸਿਕਲ ਇਹਨਾਂ ਨੂੰ ਮੇਨ ਇਹਨਾਂ ਨੂੰ ਚਲਾਉਣ ਵਾਲੇ ਸੀ ਨਾ ਗੁਰਦੁਆਰੇ ਦੇ ਮੁਲਾਜ਼ਮ, ਜਿਨ੍ਹਾਂ ਨੂੰ ਮਤਲਬ ਇਹਨਾਂ ਦੇ ਸਪੁਰਦ ਸੀਗਾ, ਇਹ ਉਹਨਾਂ ਦੀ ਇੱਥੇ ਰਿਹਾਇਸ਼ ਸੀਗੀ। ਇਹ ਬੈਕ ਸਾਈਡ 'ਤੇ ਅੰਦਰ ਜਾ ਕੇ ਉੱਪਰ ਵੀ ਉਹਨਾਂ ਦਾ ਰਿਹਾਇਸ਼ ਸਿਲਸਿਲਾ ਸੀਗਾ। ਅਤੇ ਅਸੀਂ ਤਾਂ ਬਚਪਨ ਦੇ ਵਿੱਚੋਂ ਲੈ ਕੇ ਇੱਥੇ ਹੀ ਅੰਦਰ, ਹੁਣ ਤਾਂ ਅੰਦਰ ਸਾਰੇ ਅਸਲ ਰਿਹਾਇਸ਼ਾਂ ਨੇ। ਸਾਡੇ ਚਾਚਾ ਦਾ ਭਾਈ ਉਹ ਵੀ ਰਹਿੰਦੇ ਨੇ, ਸਾਡੇ ਭਾਈ ਨੇ, ਇਹਨਾਂ ਦੀ ਰਿਹਾਇਸ਼ ਵੀ ਅੰਦਰ ਆ। ਅਤੇ ਸ਼ੁਰੂ ਤੋਂ ਇੱਥੇ ਆ ਕੇ ਰਹਿ ਰਹੇ ਨੇ। ਬਾਕੀ ਇਹ ਉੱਪਰ ਹੁਣ ਤੁਸੀਂ ਇਹਦੀ ਸੂਰਤ ਹਾਲ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਸੂਰਤ ਹਾਲ ਹੈਗੀ ਆ। ਇਹ ਸਾਰਾ ਅੰਦਰ ਸਿਲਸਿਲਾ ਜਿਹੜਾ ਮੁਖਤਲਿਫ ਆ ਕੇ ਲੋਕਾਂ ਨੇ ਆਪਣਾ ਰਿਹਾਇਸ਼ ਕੀਤੀ ਆ। ਅਤੇ ਹੋਰ ਇਹਦੇ 'ਚ ਹੁਣ ਕੋਈ ਐਸੀ ਗੱਲ ਨਹੀਂ ਹੈਗੀ ਕਿ ਜਿਹੜਾ ਕਾਬਲੇ ਜ਼ਿਕਰ ਹੋਵੇ। ਬਾਕੀ ਇਹਦੀ ਅਗਰ ਤੁਸੀਂ ਤਾਰੀਖ ਦੇਖਣੀ ਚਾਹੋ ਤਾਂ ਮੇਰੇ ਨਾਲ ਆਓ, ਮੈਂ ਤੁਹਾਨੂੰ ਇੱਥੇ ਦਿਖਾ ਸਕਦਾ ਇਹ ਕਦੋਂ ਦਾ ਬਣਿਆ। ਠੀਕ ਹੈ। ਇਹ ਇਹਨਾਂ ਦਾ ਜਿਹੜਾ ਜਦੋਂ ਇਹ ਗੁਰਦੁਆਰਾ ਜ਼ੇਰੇ ਤਾਮੀਰ ਜਿਸ ਵੇਲੇ ਕੋਈ ਮੁਕੰਮਲ ਹੋਇਆ ਨਾ ਜੀ, 84 ਲਿਖਿਆ ਹੈ। ਹਾਂਜੀ 1884। ਹਾਂਜੀ 100 ਸਾਲ ਤੋਂ ਜਾਨੀ ਉੱਪਰ ਹੋ ਚੁੱਕਿਆ 100 ਸਾਲ ਤੋਂ ਉੱਪਰ ਇਹ ਦਰਵਾਜ਼ਾ ਜਿਹੜਾ ਨਾ ਜੀ, ਇਹ ਦੇਖੋ ਇਹ ਦਰਵਾਜ਼ਾ ਜਿਹੜਾ ਨਾ ਜੀ, ਇਹ ਉਸੇ ਵਕਤ ਦਾ ਬਣਿਆ ਹੋਇਆ। ਔਰ ਇਹਦੇ 'ਚ ਕਿਤਨੀ ਨਫਾਸਤ ਆ। ਇਹ ਜਿਹੜੇ ਬੁੱਤਲ ਹੈ ਉੱਪਰੋਂ ਕਟਿੰਗ ਕੀਤੀ ਗਈ ਹੈ ਨਾ, ਕਿਉਂਕਿ ਇਹ ਬਹੁਤ ਨਜ਼ਰ ਆਉਂਦੇ ਸਨ। ਇਸ ਵਾਸਤੇ ਅਸੀਂ ਰਿਹਾਇਸ਼ੀਆਂ ਨੇ ਨਾ ਉੱਧਰੋਂ ਇਹਨਾਂ ਨੂੰ ਛੇਲ ਦਿੱਤਾ ਸੀ ਵੀ ਤਾਂ ਕਿ ਹੁਣ ਇਹ ਸਾਰੇ ਇੱਥੇ ਮੁਸਲਮਾਨ ਆਬਾਦੀ ਆ, ਸਾਰੇ ਅਸੀਂ ਮੁਸਲਮਾਨ ਰਹਿੰਦੇ ਭਾਈ ਆਪਸ 'ਚ। ਫਿਰ ਇਹਨਾਂ ਨੂੰ ਉਸੇ ਤੋਂ ਕੱਢ ਦਿੱਤਾ ਸੀ। ਬਾਕੀ ਇਹ ਸਾਰੇ ਉਹਨਾਂ ਨੇ ਆਪਣੀ ਗੁਲਕਾਰੀ, ਇਹਨਾਂ ਦੇ ਕਾਰੀਗਰਾਂ ਨੇ ਦੇਖੋ ਕਿੰਨੀ ਨਫਾਸਤ ਦੇ ਨਾਲ। ਔਰ ਮੇਰਾ ਖਿਆਲ ਕਿ ਅੱਜ ਕੱਲ੍ਹ ਕਾਰੀਗਰ ਇਤਨੀ ਨਫਾਸਤ ਔਰ ਬਰੀਕੀ ਦੇ ਨਾਲ ਨਹੀਂ ਜਾ ਸਕਦੇ। ਹਾਂ ਨਜ਼ਰ ਆ ਰਹੀ ਦੇਖੋ ਨਾ ਵੀ ਤੁਹਾਨੂੰ ਕੋਈ ਥੋੜੀ ਜਿਹੀ ਇਹਨਾਂ ਦੀ ਆ ਰਹੀ ਹੈ ਜ਼ੁਬਾਨ ਸ਼ੁਰੂ ਹੁੰਦੀ ਹੈ ਜੀ। ਹਾਂ ਜੀ।
है बिल्कुल। ਇਹ ਜਿਹੜੀ ਹੈ ਨਾ ਇਹ ਲੱਕੜੀ ਦੀ ਨਹੀਂ ਹੈ, अच्छा ਇਹ ਲੱਕੜ ਦੀ ਨਹੀਂ, ਇਹ ਪੱਥਰ ਹੈ ਸਾਰਾ, ओके। ਇਹ ਪੱਥਰ ਆ। ਇਹ ਪੱਥਰ ਦੇ ਵਿੱਚ ਉਹਨਾਂ ਨੇ ਦੇਖੋ ਕਿਆਸੀ ਨਫਾਸਤ ਦੇ ਨਾਲ ਇਹ ਜਿਹੜਾ ਨਾ ਇਹ ਸਾਰਾ ਲਿਖਾਈ ਕੀਤੀ ਹੈ, ਔਰ ਪੱਥਰ ਦੀ ਇਹ ਚੁਗਾਟ ਜਿਹੜੀ ਹੈ ਨਾ ਇਹ ਸਾਰੀ ਪੱਥਰ ਦੀ ਬਣੀ ਹੈ। ਹਾਂਜੀ, ਔਰ ਇਹਦੀ ਮੋਟਾਈ ਤੁਸੀਂ ਦੇਖੋ, ਇਸ ਦੇ ਵਾਲੀ ਥੋੜੀ ਸਾਈਡ ਤੋਂ ਆਓਗੇ, ਇਹਦੀ ਮੋਟਾਈ ਦੇਖੋ ਕਿਤਨੀ ਹੈ, ਇਹਦੀ ਮੋਟਾਈ ਦੇਖੋ ਕਿਤਨੀ ਹੈ, ਔਰ ਕਿਤਨੀ ਪਾਈਦਾਰ, ਔਰ ਇਹ ਲੱਕੜ ਯਾਰ ਤੋਂ ਵੀ ਕੋਈ ਅੱਛੀ ਅਗਰ ਲੱਕੜ ਹੈ ਨਾ ਤੇ ਉਹਦਾ ਬਣਿਆ ਹੋਇਆ, ਔਰ ਅਜੇ ਤੱਕ ਇਹਦੇ ਵਿੱਚ ਕੋਈ ਮਸਲਾ, ਕੋਈ ਗੱਲ, ਕੋਈ ਬਾਤ ਅਸੀਂ ਨਹੀਂ ਦੇਖੀ। ਰਹਿਣਾ ਜਿਹਦੇ ਤੇ ਸੂਈ ਗੈਸ ਦਾ ਇਹ ਟਾਇਲ ਜਿਹੜੀ ਲੱਗੀ ਹੈ ਨਾ ਹੁਣ ਤੇ ਉੱਤੇ ਬਹੁਤ ਮਿੱਟੀ ਪਈ ਆ, ਔਰ ਯਕੀਨ ਜਾਣਨਾ ਕਿ ਇਹ ਟਾਇਲ ਇਤਨੀ ਨਫਾਸਤ ਵਾਲੀ ਸੀ ਨਾ ਕਿ ਇਹਨੂੰ ਹਜੇ ਤੱਕ ਵੀ ਕੁਝ ਨਹੀਂ। ਬੇਟਾ ਜ਼ਰਾ ਕੋ ਥੋੜਾ ਜਿਹਾ ਕੱਪੜਾ ਫੜੋ, ਜ਼ਰਾ ਥੋੜਾ ਜਿਹਾ ਮੈਂ ਟਾਇਲ ਤੇ ਨਾ ਥੋੜਾ ਜਿਹਾ ਕੱਪੜਾ ਮਾਰ ਕੇ ਉਹ ਦੇਖੋ, ਉਹ ਤੋਂ ਕਾਰ ਲਓ, ਤੋਂ ਦੇਖੋ ਉਹ ਟਾਇਲ ਹੈ, ਇਤਨੀ ਟਾਇਲ ਖੂਬਸੂਰਤ ਲੱਗੀ ਆ। ਹਾਂਜੀ, ਔਰ ਇਸ ਦੇ ਅੰਦਰ ਜਿਹੜਾ ਫਰਸ਼ ਲੱਗਿਆ ਨਾ ਜੀ, ਔਰ ਮੈਂ ਤੁਹਾਨੂੰ ਥੋੜਾ ਜਿਹਾ ਉਹਦੀ ਝਲਕ ਦਿਖਾ ਸਕਦਾ ਜੀ, ਕਿਉਂਕਿ ਸਾਡੀਆਂ ਬੱਚੀਆਂ, ਸਾਡੀਆਂ ਧੀਆਂ ਭੈਣਾਂ ਅੰਦਰ ਰਹਿੰਦੀਆਂ ਨੇ, ਉਹ ਸਾਡੀ ਮਜਬੂਰੀ ਹੈ, ਮਗਰ ਮੈਂ ਫਰਸ਼ ਤੁਹਾਨੂੰ ਦਿਖਾ ਸਕਦਾ, ਤੁਸੀਂ ਕੈਮਰਾ ਬੰਦ ਕਰਕੇ ਮੇਰੇ ਨਾਲ। ਠੀਕ। ਇਸ ਗੁਰਦੁਆਰੇ ਦਾ ਜਿਹੜਾ ਪੱਥਰ ਹੈ ਨਾ ਜੀ, ਮਾਰਬਲ, ਇਹ ਬਿਲਕੁਲ ਸੰਗੇ ਮਰਮਰ ਲੱਗਾ ਹੋਇਆ, ਸੰਗੇ ਮਰਮਰ ਪਿਓਰ ਸੰਗੇ ਮਰਮਰ ਲੱਗਿਆ। ਇਹਨੂੰ 100 ਸਾਲ ਤੋਂ ਉੱਪਰ ਲੱਗੇ ਨੂੰ ਹੋ ਗਏ ਨੇ, ਔਰ ਇਸ ਦੀ ਮੋਟਾਈ ਕਮ ਸੇ ਕਮ 1.5 ਇੰਚ, ਇਸ ਦੀ ਲੰਬਾਈ ਮੋਟਾਈ ਜਿਹੜੀ 1.5 ਇੰਚ ਆ, 1.5 ਇੰਚ, ਇਸ ਤੋਂ ਘੱਟ ਨਹੀਂ ਹੈ। ਹਾਂਜੀ, बहुत आला दर्जे का जी। हाँ, मतलब वाला देखो हिंदुओं ने कितना मतलब सिखा ने अपने ये इबादतगाह ਨੂੰ कितना मतलब वो ਐਪਰੀਸ਼ੀਏਟ ਕੀਤਾ। ਤੁਸੀਂ ਵੀ ਦੇਖੋ ਹਜੇ ਸਾਂਭ ਕੇ ਰੱਖਿਆ ਇਹਨੂੰ। ਹਾਂ ਜੀ, ਅਸੀਂ ਸੰਭਾਲ ਕੇ ਰੱਖਿਆ ਜੀ, ਬਸ ਕਿਉਂਕਿ ਸਾਡੀ ਜਾਇ ਪੈਦਾਇਸ਼, ਸਾਡੇ ਬੱਚਿਆਂ ਦੀ, ਸਾਡੇ ਚਾਚੇ ਤਾਏ ਸਾਰੇ ਇਸੇ ਜਗ੍ਹਾ ਤੇ ਆ ਕੇ ਠਹਿਰੇ ਸਨ। ਠੀਕ। ਹਾਂਜੀ, ਫਸਲ ਦੇ ਨਾਲ ਦੇਖੋ ਜ਼ੇਰੇ ਤਾਂ ਮੇਰੇ ਨੇ ਕਿਤੇ ਕਿਸ ਤਰ੍ਹਾਂ ਕਢਾਈ ਹੋਈ ਹੈ ਜੀ, ਕੀ ਬਾਤ। ਹਾਂਜੀ, ਕਿਆਸੀ ਨਫਾਸਤ ਦੇ ਨਾਲ ਇਹਨਾਂ ਇਹ ਚੀਜ਼ਾਂ ਜਿਹੜੀਆਂ ਤਾਂ ਉਮਰ ਚੱਲਣ ਵਾਲੀਆਂ ਹਜੇ ਚੱਲ ਰਹੀਆਂ ਜੀ, ਬਣਾਉਣ ਵਾਲੇ ਮਿੱਟੀ ਮਿਲ ਗਏ, ਲੇਕਿਨ ਚੀਜ਼ਾਂ ਅੱਜ ਵੀ ਕਾਇਮ ਨੇ। ਆ ਤੁਸੀਂ ਇਹ ਜੰਗਲੇ ਦਾ ਦੇਖੋ, ਲੋਹੇ ਦਾ ਵੀ ਜਾਨੀ ਪੁਰਾਣਾ ਹੀ ਹੈ ਜੰਗਲਾ, ਉਸੇ ਬਹੁਤ ਪੁਰਾਣਾ ਟਾਈਮ ਲੱਗਾ ਹੈ ਜੀ, ਇਹ ਉਹਨਾਂ ਦੇ ਦੌਰ ਦਾ ਹੀ ਲੱਗਾ। ਗੁਰਦੁਆਰੇ ਦੀ ਸਭ ਤੋਂ ਉਚਾਈ ਜਿਹੜੀ ਹੈ ਨਾ ਜੀ, ਹਾਂਜੀ, ਜਿਸ ਵਕਤ ਅਸੀਂ ਤੇ ਛੋਟੇ ਛੋਟੇ ਬੱਚੇ ਸਨ ਨਾ, ਅਸੀਂ ਇਹਦੇ ਉਹ ਉੱਪਰ ਚੜ ਕੇ ਨਾ ਜੀ ਤੇ ਪੂਰਾ ਗੋਜਰਾ ਸੀ ਦੇਖ ਲੈਂਦੇ ਸੀ। ਕੀ ਬਾਤ ਆ। ਇਹ ਬਿਲਡਿੰਗਾਂ ਜਿਹੜੀਆਂ ਵੀ ਆ ਹੁਣ ਬਣੀਆਂ ਨਾ ਜੀ, ਇਹ ਸਾਰੀਆਂ ਬਾਅਦ ਚੋਂ ਬਣੀਆਂ। ਇਹ ਇੱਧਰਲਾ ਮੇਨ ਬਾਜ਼ਾਰ, ਅਗਲੇ ਮਸਜਿਦ ਵਾਲੀ ਗਲੀ, ਸਾਰਾ ਸਾਨੂੰ ਦੂਰ ਦੂਰ ਤੱਕ ਨਜ਼ਰ ਆ ਜਾਂਦਾ। ਔਰ ਜਿਹੜਾ ਉੱਪਰ ਇਹਨਾਂ ਨੇ ਲਗਾਇਆ ਨਾ ਜੀ ਪੋਲ ਖੰਭਾ, ਉਹ ਨਿਸ਼ਾਨ ਸਾਹਿਬ ਆ। ਹਾਂਜੀ ਹਾਂਜੀ, ਉਹ ਪੋਲ ਜਿਹੜਾ ਖੰਭਾ, ਹਾਂਜੀ ਹਾਂਜੀ, ਨਿਸ਼ਾਨ ਸਾਹਿਬ ਅੱਜ ਵੀ ਮੌਜੂਦ ਆ। ਆਹ ਨਿਸ਼ਾਨ ਇਹਨਾਂ ਦਾ ਅੱਜ ਵੀ ਮੌਜੂਦ ਹੈ, ਇੱਥੇ ਇਹਨਾਂ ਦਾ ਝੰਡਾ ਲੱਗਦਾ ਸੀ। ਇਹਨੂੰ ਨਿਸ਼ਾਨ ਸਾਹਿਬ ਕਹਿੰਦੇ, ਇਹਨੂੰ ਨਿਸ਼ਾਨ ਸਾਹਿਬ ਕਹਿੰਦੇ। ਅੱਛਾ, ਇਹਦੇ 'ਚ ਇੱਕ ਕਾਬਲੇ ਜ਼ਿਕਰ ਹੋਰ ਗੱਲ ਆ, ਉਹ ਜਿਹੜੇ ਲੱਗੇ ਨਾ ਏਸੀ ਲੱਗੇ ਨਾ, ਹਾਂਜੀ, ਉਹਦੇ ਨਾਲ ਇਸ ਤਰ੍ਹਾਂ ਉਹ ਲੱਗੀ ਨਾ ਉਹ ਐਂਗਲ ਜਿਹਾ, ਇਹ ਵੀ ਉਹਨਾਂ ਦੇ ਜ਼ਮਾਨੇ ਦਾ ਹੀ ਲੱਗਾ ਹੋਇਆ। ਕੀ ਬਾਤ ਆ। ਇਹ ਵੀ ਉਹਨਾਂ ਦੇ ਜ਼ਮਾਨੇ ਦਾ ਹੀ ਲੱਗਾ, ਇਹ ਵੀ ਉਹਨਾਂ ਦੇ ਜ਼ਮਾਨੇ ਦਾ ਹੀ ਲੱਗਾ। ਸਾਫ਼ ਕਰਨ ਵਾਲਿਆਂ ਨੇ ਵੀ ਅਖੀਰ ਕਰ ਦਿੱਤੀ ਹੈ ਜੀ, ਉਹ ਇਹ ਉਹਨਾਂ ਦੇ ਜ਼ਮਾਨੇ ਦਾ ਹੀ ਲੱਗਾ ਹੋਇਆ। हाँ जी, जब 65 की जंग हुई ना तो हम इधर बच्चों के टोले रात को निकलते थे। रात को निकलना तो उधर जब ब्लैक आउट हो जाती थी तो फिर वो जहाज़ जब गुजरता तब हम बच्चे नारे लगाते थे, नाराए तकबीर। तो हमारे जो जोश था, जज्बा था, तो वह बच्चों में हमारा जोश को रात को निकलना, इधर दाएं बाएं निकलना, तो बस ऐसे ही सिलसिला चलता रहा। तो फिर हम इधर आ गए अपना बाज़ार में आस्ता आस्ता। तो हमने फिर सन 64 में उधर दूसरी साइड पे अपना मकान बनाना शुरू किया। बड़ों ने मेहनत की, वो पहले एक छोटा सा खोखा लगाया, उसमें बर्फ़ी लगाई, फिर आस्ता आस्ता वो चाय वाय का प्रोग्राम बना के तो फिर सारे बड़े इंशाल्लाह माशाल्लाह। गोजरा में सबसे पहले जो हमारी स्वीट्स और एंड होटल, जो हमारे जो बड़े लोग हमसे बेरा गांव में या पूरे शहर में रहते हैं ना, उनको पता होगा कि मलक होटल एंड स्वीट शॉप का कोई नाम था। गोजरा में मिठाई हमने मुतारफ़ कराई। हमारे बड़ों ने अपने कारीगरों से यकीन करें कि कपड़े वाले बाज़ार में एक हिंदू दुकानदार था, वो बाद में इधर से हिजरत करके गया, तो उसको एक अंडों का हलवा बनाता था। वो मेरे वालिद साहब ने उसकी कढ़ाई मांझ कर उससे वो हुनर लिया, और अल्हम्दुलिल्लाह वो कन्वर्ट होता गया। अब हम इंशाल्लाह हम भी बना लेते हैं।
और जितने भी लोग हैं ना ये मिठाई वाले ये वो अल्हम्दुलिल्लाह इनका अब नाम है। वो कहते हैं ना कि रोज़ी रोटी का रंग बदल जाता है 30 32 35 साल के बाद बदल जाता है ना, तो इसी तरह हमारा सिलसिला भी बदल गया। हमने मिठाई की दुकान की, फिर समोसों की, लेकिन अब ये मनियारी की दुकान, मेरे बच्चे हैं वो मनियारी का काम करने लगे। तो मुझे तो कुछ नहीं इल्म था, लेकिन बच्चों ने ये अपना काम संभाला अल्हम्दुलिल्लाह। इस गली में अब ये रफ़ीक सेंटर है माशाल्लाह, गोजर में इसका कोई सानी नहीं। इसका जो कमाल है वो इधर से हर चीज़ अवेलेबल होती है, सारा कुछ मसला बन जाता है, कोई इधर से कोई ऐसी चीज़ नहीं जो ना मिलती हो। और बहुत सारे इनके रेट्स जो हैं बिल्कुल मुनासिब कीमत पे। और इधर हमारे अजीज़ हैं, ये मेरा भतीजा है, साथ वो शकूर जनरल स्टोर है, वो मेरा भांचा लगता है, इधर साथ वो वसीमी ज्वेलरी है। ये सब भी आस्ता 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 फिर महकमा औक़ाफ़ से हमने इजाज़त लेकर अपनी अपनी दुकानें बनाई। तो ऐसे सिलसिला चलता है, तो रोज़ी रोटी का सिलसिला चल रहा है, शुक्र अल्हम्दुलिल्लाह, इसमें कोई ऐसी बात नहीं। तो गोजरा तो बहुत छोटा सा था। कायदे आज़म रोड पे मैंने मोटर बाइक सन 1974 में सीखी। अब तो इतना रश होता है कि उधर से गुजरना महाल है। मस्जिद वाली गली जो है, यकीन जाने के रात मगरिब की नमाज के बाद उधर कोई आदमी नहीं जाता था। मलक साहब एक और चीज़ मुझे बता दें कि ये चौक मलका वाला गोजरे का बड़ा फेमस चौक है, इसका चौक मलका वाला नाम कैसे ये देखे इधर जो थे ना, एक बहुत मशहूर मलक अब्दुल रहीम, मलक रहीम काका उर्फ काका तेली उसको कहते थे। उनके 2 कोलू लगे हुए थे, तीसरे उधर हम थे। हमारी दुकान पेरेंट्स ने खोली, वो 3-4 ही घर थे जो मलका वाला बाज़ार में, उसका नाम पहले तेलियाँ वाला बाज़ार था। फिर वो कहते हैं ना कि ज़माना तरक्की कर गया, तरक्की क्या की कि बाज़ार तेलियाँ वाला से मलका वाला बन गया। वो इसी के नाम की वजह से बाज़ार मलका वाला रखा हुआ है। बहुत सारे लोगों ने बहुत कोशिश की कि इसका नाम को बदले, लेकिन वो बदलने नहीं दिया हमने, कि यह नाम मलका वाला से चल रहा है 16 को। यकीन करें इधर ये कमेटी वाली की दुकानें होती थी ना, बिल्कुल खाली पड़ी होती थी, 500 रुपये में इसकी सेल होती थी दुकान की, बस पगड़ी पे लेते थे ना। कमेटी का किराया 100 25 30। अब तो हालात बदल गए हैं, करोड़ों में चलेगी बात, लाखों में चलेगी। ਮਲਕ ਸਾਹਿਬ ਮੈਨੂੰ ਇਹ ਦੱਸਿਓ ਪਿੱਛੋਂ ਜਦੋਂ ਤੁਸੀਂ ਇੰਡੀਆ 'ਚ ਆਏ ਆਪਣਾ ਪਿੱਛੇ ਜ਼ਿਲ੍ਹਾ ਕਿਹੜਾ ਹੈਗਾ ਸੀ? साडा पीछे जिला सीगा जलंधर। हम बेसिकली जलंधर से, हम जितने भी इधर पेरेंट्स बैठे हैं ना सब जलंधर से ही थे, ज़िला जलंधर से था। और मेरे वालिद साहब उधर उनकी फैक्ट्री थी जुराबें बनाने की वाली। तो मेरे भाई जो मेरे वालिद साहब, ਹੁਣ ਤੇ ਮੈਂ ਪੰਜਾਬੀ 'ਚ ਗੱਲ ਕਰਾਂਗਾ, ਹੁਣ ਤੇ ਪੰਜਾਬੀ 'ਚ ਪਿੱਛੋਂ ਪਿੰਡ ਚੇਤੇ ਆ ਗਿਆ, ਪਿੰਡਾਂ ਦੀ ਗੱਲ ਆ ਗਈ ਨਾ, ਪਿੰਡਾਂ ਦੀ ਗੱਲ ਆ ਗਈ। ਤੇ ਮੈਂ ਤੇ ਫਿਰ ਹੁਣ ਇਹ ਗੱਲ ਕਰਾਂਗਾ ਕਿ ਪਿੱਛੇ ਸਾਡੇ ਵੱਡੇ ਜਿਹੜੇ ਸੀ ਨਾ ਉਹ ਬਣਾਉਂਦੇ ਸੀ ਜਰਾਬਾਂ ਬਨਾਨਾ ਦੀ, ਉਹਨਾਂ ਦੀ ਫੈਕਟਰੀ ਸੀ। ਅਲਹਮਦੁਲਿਲਾ ਇੱਥੇ ਆ ਕੇ ਫਿਰ ਨਾ ਉਹਨਾਂ ਨੇ ਕੋਈ ਕਲੇਮ ਲਿਆ ਨਾ ਕੋਈ, ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਕਲੇਮ ਹਾਸਲ ਕੀਤੇ, ਮਗਰ ਸਾਡੇ ਵਾਲ ਸਾਹਿਬ ਨੇ ਜਾਂ ਸਾਡੇ ਚਾਚਾ ਜੀ ਨੇ, ਸਾਡੇ ਫੁੱਫਾ ਜੀ ਨੇ, ਕਿਸੇ ਨੇ ਕੋਈ ਕਲੇਮ ਨਹੀਂ ਹਾਸਲ ਕੀਤਾ। ਜਲੰਧਰ 'ਚ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਨਿੱਕੇ ਹੁੰਦਿਆਂ ਦੀ ਉੱਥੇ ਚੇਤੇ ਹੋਵੇ, ਇੱਥੇ ਆ ਕੇ ਤੁਸੀਂ ਚਾਹੁੰਦੇ ਹੋ ਕਿ ਜਲੰਧਰ ਦੇ ਵਿੱਚ ਸਾਡੇ ਦੇਖਣ ਵਾਲਿਆਂ ਵਾਸਤੇ ਆ, ਇੰਡੀਆ 'ਚ ਬਹੁਤ ਜ਼ਿਆਦਾ ਫੈਨ ਫਾਲੋਇੰਗ ਆ, ਲੋਕ ਦੇਖਦੇ ਨੇ, ਪਸੰਦ ਕਰਦੇ ਨੇ, ਕੋਈ ਐਸੀ ਗੱਲ ਜਲੰਧਰ ਦੀ ਚੇਤੇ ਹੋਵੇ ਜਿਹੜੀ ਦੁਬਾਰਾ ਯਾਦ ਕਰਨਾ ਚਾਹੁੰਦੇ ਹੋ ਜਾਂ ਕਿਸੇ ਨਾਲ ਗੱਲ करना चाहते हो, कोई ख्वाहिश? मेरे अब्बा जी, मेरे वालिद साहब थे ना जो, वो कई बातें सुनाते थे, लेकिन अब वैसे भी हम पिछली बातें जो भूल जाता है ना आदमी, वो तो कुछ याद नहीं। लेकिन वो बहुत फेमस बातें बताते थे कि हम ऐसा करते थे, शादी ब्याह में लोगों का बहुत इकट्ठ होता था। उस वक्त तक जो भी हम यहाँ रहते थे ना, वो हम मेरे वाला साहब उधर अगर किसी के घर शादी आ जाती थी तो गली मोहल्ले वाले, सारे गांव वाले अपने अपने घर चारपाइयाँ बिस्तरे सारा कुछ उनको अवेलेबल कर देते थे। किसी के भी घर होते थे ना, किसी का मेहमान वो अपना मेहमान समझते थे। इतना इत्तेफाक, इतना सलूक उस सिख बरादरी, हिंदू बरादरी, उनमें बहुत आपस में क्लोजिंग थी। कोई ऐसा मसला नहीं था कि वो उसमें कोई जब क्लश या रंगश हो। ये मेरे वालिद साहब मुझे बताते ਅੱਜ ਵੀ ਇੰਜ ਹੀ ਆ, ਲੇਕਿਨ ਕੁਛ ਵਿੱਚ ਇੱਕ ਜਿਹੜੀ ਬਾਰਡਰ ਨਾਂ ਦੀ ਲਾਈਨ ਖਿੱਚ ਦਿੱਤੀ ਗਈ ਆ। ਅਗਰ ਚੜ੍ਹਦੇ ਪੰਜਾਬ ਦੀ ਤੇ ਲੈਂਦੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਉਹੀ ਚੀਜ਼ਾਂ ਨੇ, ਮਿਲਦੇ ਨੇ, ਮੁਹੱਬਤਾਂ ਉਹੀ ਨੇ, ਪਿਆਰ ਹੈ ਬਹੁਤ ਜ਼ਿਆਦਾ। ਸਾਡਾ ਵੀ ਦਿਲ ਕਰਦਾ ਯਕੀਨਨ ਉਧਰ ਜਾਣ ਨੂੰ, ਉਹਨਾਂ ਦਾ ਦਿਲ ਕਰਦਾ ਇੱਧਰ ਆਉਣ ਨੂੰ, ਲੇਕਿਨ ਆ ਜਿਹੜੀ ਵਿੱਚ ਬਾਰਡਰ ਨਾਂ ਦੀ ਲਾਈਨ ਖਿੱਚੀ ਆ ਨਾ, ਇਹਨੇ ਸਾਰਾ ਜਿਹੜਾ ਨਾ ਦੂਜਿਆਂ ਨੂੰ ਇੱਕ ਦੂਜੇ ਤੋਂ ਵਿਛੋੜ ਕੇ ਰੱਖਿਆ ਪਿਆ, ਮਿਲ ਨਹੀਂ ਸਕਦੇ। बिल्कुल हाँ जी, ऐसी ਹੋਣਾ ਚਾਹੀਦਾ ਕੋਈ ਇਹਦੇ ਬਾਰੇ ਚ ਇਹ ਦੇਖੋ ਜੀ, ਇਹ ਤੇ ਹੁਣ ਇੱਕ ਕੌਮ ਜੈਸੇ ਸਾਡੇ ਇੱਥੇ
मशरक़ी पाकिस्तान मगरबी पाकिस्तान से सन 1971 सब उस वक़्त वो सियासी तौर पर को चले गए काम सिलसिला। उधर शेख मुजीब रहमान थे, इधर भट्टू साहब थे। उस जो पहला इलेक्शन जो हुआ था ना, पहला इलेक्शन जो हुआ उधर में शेख मुजीब रहमान ने अक्सरियत हासिल की थी, इधर भट्टो साहब ने अक्सरियत की। लेकिन वो नफ़रत ऐसी शदीद बढ़ गई ना कि मशरक़ी पाकिस्तान वालों ने अपना बांग्लादेश बनाने के लिए एक तहरीक चला दी। आजकल वो जियो टीवी पे जो बिछड़ गए के नाम से ड्रामा भी चल रहा है, उसमें सारे लोग हकीकत जान सकते हैं। ਮਲਕ ਆਸ਼ਿਕ ਸਾਹਿਬ ਸਾਡੇ ਨਾਲ ਸੀਗੇ ਜੀ। ਕਾਫੀ ਪੁਰਾਣੀਆਂ ਗੱਲਾਂ ਛੇੜਦੀਆਂ ਸੀ ਇਹਨਾਂ ਨੇ, ਗੋਜਰੇ ਦੇ ਬਾਰੇ ਦੱਸਿਆ ਕਿ ਗੋਜਰੇ ਦੀ ਤਰੀਕ ਕਿੱਦਾਂ ਦੀ ਆ। ਮਜ਼ੀਦ ਤੁਹਾਨੂੰ ਗਲੀ ਗੁਰਦੁਆਰਾ ਦੇ ਬਾਰੇ 'ਚ ਹੋਰ ਵੀ ਦੱਸਦੇ ਆ। ਚਲੋ ਚੱਲਦੇ ਅੱਗੇ। अस्सलाम वालेकुम जी। वालेकुम अस्सलाम। ਕੀ ਹਾਲ ਜੀ? हाँ जी अल्लाह का शुक्र, तुसी सुनाओ ठीक हो? ਕਿਸ ਤਰ੍ਹਾਂ ਕੰਮ ਜਾ ਰਿਹਾ? ਕੰਮ ਬਹੁਤ ਸਲੋ ਆ, ਬਹੁਤ ਕੁਆਇਟ ਆ ਕੰਮ। ਤੁਹਾਡੇ ਸਾਹਮਣੇ ਹੀ ਆ ਗਲੀਆਂ ਦੇ ਕੀ ਹਾਲਾਤ ਆ, ਬਸ ਕੀ ਕਹਿ ਸਕਦੇ ਆ। ਨਹੀਂ, ਲਾਕਡਾਊਨ ਜਦੋਂ ਹੋਇਆ ਸੀਗਾ ਉਸ ਤੋਂ ਬਾਅਦ ਕੋਈ ਤਬਦੀਲੀ ਆਈ ਬਾਜ਼ਾਰ ਦੇ ਵਿੱਚ, ਕੋਈ ਫਰਕ? ਛੇੜੀ ਖਾਸ ਨਹੀਂ, ਬਹੁਤ ਉਸੇ ਤਰ੍ਹਾਂ ਕੁਆਇਟ ਹੀ ਆ, ਬਿਲਕੁਲ ਕੁਆਇਟ ਆ ਕੰਮ। ਐਡਾ ਕੋਈ ਵਸੀਮ ਭਾਈ ਸਾਡੇ ਨਾਲ ਸਨ, ਦੱਸ ਰਹੇ ਸੀ ਸਾਨੂੰ। ਬਜ਼ੁਰਗ ਵੀ ਇੱਧਰਲੇ ਪਾਸੇ ਸਾਡੇ ਨਾਲ, ਇਹਨਾਂ ਨੂੰ ਪੁੱਛਦੇ ਆਜੋ। ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? बिस्मिल्लाहिर्रहमानिर्रहीम। ताज पाया था राज पाने के लिए, ताज क्या मिला दिल दुखाने के लिए। अवाम ने वोट तो इमरान खान ਨੂੰ ਇਸ ਵਾਸਤੇ ਦਿੱਤਾ ਸੀ ਕਿ ਚਲੋ ਕੋਈ ਤਬਦੀਲੀ ਆਏਗੀ। ਤਬਦੀਲੀ ਆਉਣ ਦੀ ਬਜਾਏ ਜਿਹੜੀ ਉਹ ਅੱਗੇ ਤੋਂ ਵੀ ਗਿਲ ਸੁੱਕ ਗਈ ਹੈ। ਇਤਨਾ ਕੋਈ ਚਾਂਸ ਨਜ਼ਰ ਆਉਂਦੇ ਆਉਣ ਵਾਲੇ ਵਕਤ ਦੇ ਵਿੱਚ ਕਿਦਾਂ ਦੇ ਮੁਲਕ ਦੇ ਹਾਲਾਤ ਕੋਈ ਬਿਹਤਰ ਹੋਣਗੇ ਕਿ ਇਦਾਂ ਇਤੋਂ ਵੀ ਮੰਦੇ ਹੋਣਗੇ? ਇਹ ਦਿਨ ਬ ਦਿਨ ਹੀ ਜਿਹੜਾ ਨਾ ਮੁਲਕ ਸਾਡਾ ਜਿਹੜਾ ਨਾ ਬਿਲਕੁਲ ਡਾਊਨ ਤੋਂ ਡਾਊਨ ਜਾ ਰਿਹਾ ਵਾ। ਮਹਿੰਗਾਈ ਇਤਨੀ, ਟੈਕਸ ਇਤਨੇ ਕਿ ਹਰ ਚੀਜ਼ ਦੇ ਉੱਤੇ ਟੈਕਸ ਆ। ਜਿਹੜਾ ਗਾਹਕ 2 ਰੁਪਏ ਦੀ ਵੀ ਚੀਜ਼ ਲੈਂਦਾ ਉਹ ਵੀ ਜ਼ਿਆਦਾ ਬਹਿਸ ਕਰਦਾ। ਕਈ ਮੈਂ ਤਾਂ ਕੱਲ 8 ਆਨੇ ਦੀ ਲੈ ਗਿਆ ਤਾਂ ਅੱਜ 2 ਰੁਪਏ ਦੀ ਕਿਉਂ ਹੋਈ ਹੈ। ਇਮਰਾਨ ਖਾਨ ਤੇ ਕਹਿ ਰਿਹਾ ਕਿ ਕੁਝ ਦੇਰ ਦੇ ਵਿੱਚ 2-3 ਮਹੀਨਿਆਂ 'ਚ ਪਾਕਿਸਤਾਨ ਦਾ ਨਾਮ ਜਿਹੜਾ ਏਸ਼ੀਆ ਦੇ ਬਿਹਤਰੀਨ ਮੁਲਕਾਂ ਦੇ ਵਿੱਚ ਆਏਗਾ। ਇਹਦੇ ਬਾਰੇ ਕੀ? ਏਸ਼ੀਆ ਦੇ ਕਹਿੰਦਾ ਮੁਲਕ ਦੇ ਵਿੱਚ ਕੋਈ ਨਹੀਂ, ਜੇ ਕੋਈ ਬੇਰੋਜ਼ਗਾਰੀ ਇਤਨੀ ਹੋ ਗਈ ਕਿ ਹਰ ਚੀਜ਼ ਦੇ ਉੱਤੇ ਕੰਟਰੋਲ ਨਹੀਂ ਹੋ ਰਿਹਾ। ਜਿਹੜੇ ਕੰਟਰੋਲ ਕਰਨ ਵਾਲੇ ਵੀ ਉਹ ਆਪ ਹੀ ਮਾਫੀਆ ਲੋਕ ਬੈਠੇ ਨੇ। ਤੇ ਕੰਟਰੋਲ ਕਿਸ ਚੀਜ਼ ਤੇ ਹੋਣਾ? ਕਿਸੇ ਚੀਜ਼ ਤੇ ਕੰਟਰੋਲ ਨਹੀਂ ਹੋਣਾ। ਕੀ ਪੈਗਾਮ ਦੇਣਾ ਚਾਹੁੰਦੇ ਹੋ ਹੁਕੂਮਤ ਨੂੰ ਕਿ ਜਿਹਦੇ ਨਾਲ ਸੈੱਟ ਹੋ ਸਕੇ ਮਾਹੌਲ ਔਰ ਜਿਹੜੀ ਮਹਿੰਗਾਈ ਆ ਘੱਟ ਹੋ ਸਕੇ? ਕੀ ਕਰਨਾ ਚਾਹੀਦਾ ਹਕੂਮਤ ਨੂੰ ਇਹ ਕਰਨਾ ਚਾਹੀਦਾ ਕਿ ਵੀ ਜਿਹੜੇ ਆਵਾਮ ਹੈਗੇ ਉਹ ਤੋਂ ਉਹਦਾ ਕੋਈ ਗਰੀਬਾਂ ਨੂੰ ਕੋਈ ਰਿਲੀਫ ਦਿੱਤਾ ਜਾਏ, ਵਰਨਾ ਰਿਲੀਫ ਨਾ ਦਿੱਤਾ ਤੇ ਆਵਾਮ ਜਿਹੜੀ ਹੋਰ ਬੇਰੋਜ਼ਗਾਰ ਹੋ ਜਾਏਗੀ, ਫਿਰ ਜਾਏਗੀ ਬਿਲਕੁਲ। ਆਵਾਮ ਜਿਹੜੀ ਚੱਕੀ ਦੇ ਵਿੱਚ ਫਿਸ ਗਈ ਹੈ। ਟਾਈਮ ਤਕਰੀਬਨ 2 ਵੱਜ ਗਏ ਆ ਤੇ ਕਸਟਮਰ ਦਾ ਨਾਮੋ ਨਿਸ਼ਾਨ ਨਹੀਂ ਹੈ। ਕਸਟਮਰ ਦੇ ਕੋਲ ਕੁਝ ਹੋਏਗਾ ਤੇ ਵਿਚਾਰਾ ਬਾਜ਼ਾਰ ਚ ਲੈਣ ਆਏਗਾ, ਕੁਝ ਵੀ ਨਹੀਂ। ਦੁਕਾਨਦਾਰ ਤੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਮਜ਼ੀਦ ਹੋਰ ਵੀ ਦੇਖਦੇ ਆ। ਤਬਦੀਲੀ ਸਰਕਾਰ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਇਹਦੇ ਵਿੱਚ ਚੇਂਜਿੰਗ ਆਏਗੀ, ਕਾਰੋਬਾਰ 'ਚ ਅੱਛਾ ਕੰਮ ਆਏਗਾ, ਲੇਕਿਨ ਕੋਈ ਨਹੀਂ। ਦੁਕਾਨਦਾਰ ਬੜੇ ਪਰੇਸ਼ਾਨ ਨਜ਼ਰ ਆ ਰਹੇ ਨੇ। ਹੋਰ ਦੁਕਾਨਦਾਰ ਵੀ ਇੱਥੇ, ਉਹਨਾਂ ਦੇ ਕੋਲੋਂ ਵੀ ਜਾਣਦੇ ਆ। ਮਜ਼ੀਦ ਗਲੀ ਗੁਰਦੁਆਰਾ ਦੇ ਵਿੱਚ ਕਾਫੀ ਸਾਰੀਆਂ ਦੁਕਾਨਾਂ ਨੇ, ਇਹਨਾਂ ਦੇ ਕੋਲੋਂ ਪੁੱਛਦੇ ਆ ਇਹ ਕੀ ਚਾਹੁੰਦੇ। अस्सलाम वालेकुम जी, ਕੀ ਹਾਲ ਜੀ? ਠੀਕ ਹੋ? ਹਾਂਜੀ। ਕਿੱਦਾਂ ਬਾਜ਼ਾਰ ਦਾ ਹਾਲਾਤ, ਕਿੱਦਾਂ ਦੇ ਕੰਮ? ਹਾਲਾਤ ਨਹੀਂ ਯਾਰ ਬਾਜ਼ਾਰ ਦੇ, ਤੇ ਬਸ ਥੱਕ ਗਏ ਅਸੀਂ ਤਾਂ, ਸਿੱਧੀ ਜਿਹੜੀ ਗੱਲ ਹੈ। ਬਹੁਤ ਤੰਗ ਹੋ ਗਏ ਅਸੀਂ ਤਾਂ। ਕੋਈ ਮਤਲਬ ਕੋਈ ਇਮਰਾਨ ਖਾਨ ਵੱਲੋਂ ਕੋਈ ਮਤਲਬ ਤੁਹਾਨੂੰ ਕੋਈ ਚੰਗੇ ਦੀ ਉਮੀਦ ਹੈ? ਅੱਲਾ ਕਰੇ ਜੀ ਕਿਤੇ ਉਮੀਦ ਹੋ ਜਾਏ ਚੰਗੀ ਜੀ, ਕਿਤੇ ਕਿਤੇ ਬਾਸੀਆਂ ਕਿਤੇ ਅੱਲਾ ਸਬਬ ਬਣਾ ਦੇਵੇ ਕਿਤੇ, ਨਹੀਂ ਤੇ ਹਾਲ ਕੋਈ ਨਹੀਂ ਵੈਸੇ ਬਾਜ਼ਾਰਾਂ ਦੇ। ਲੋ ਜੀ, ਬਾਜ਼ਾਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ। ਦੁਕਾਨਦਾਰ ਕੋਈ ਐਡੇ ਖੁਸ਼ ਨਜ਼ਰ ਨਹੀਂ ਆ ਰਹੇ।